ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਹੁਣ ਬਹੁਤ ਜਲਦੀ ਤੁਹਾਨੂੰ ਹੰਡਰਡਸ ਆਫ ਡਾਲਰ ਭੇਜਣ ਜਾ ਰਹੀ ਆ। ਸਟੇਟ ਆਫ ਕੈਲੀਫੋਰਨੀਆ ਇਹ ਹਾਈ ਗੈਸ ਪ੍ਰਾਈਸਸ ਦੀ ਰਿਲੀਫ ਨੂੰ ਲੈ ਕੇ ਹੈਗਾ। ਗਵਰਨਰ ਗੈਬਨ ਨਿਊਸਮ ਨੇ ਇਹ ਪ੍ਰਪੋਜ਼ ਕੀਤਾ ਸੀ 6 ਮਹੀਨੇ ਪਹਿਲਾਂ। ਸੋ ਜੋ ਬੈਨੀਫਿਟਸ ਆ ਉਹ ਆਉਣ ਵਾਲੇ 2-4 ਹਫ਼ਤਿਆਂ ਦੇ ਵਿੱਚ ਮਿਲਣਗੇ। ਕੈਲੀਫੋਰਨੀਆ ਦੇ ਵਿੱਚ ਜੋ ਲੋਕ ਟੈਕਸ ਰਿਟਰਨ ਭਰਦੇ ਇੰਡੀਵਿਜੂਅਲੀ 2.5 ਲੱਖ ਤੋਂ ਥੱਲੇ, ਉਹਨਾਂ ਨੂੰ ਮਿਲਣਗੇ, ਜਾਂ ਜੁਆਇੰਟਲੀ ਭਰਦੇ ਆ ਜਿਨ੍ਹਾਂ ਦੀ ਇਨਕਮ 5 ਲੱਖ ਤੋਂ ਥੱਲੇ ਹੈਗੀ ਆ। ਰਿਫੰਡਸ ਅਕਤੂਬਰ ਮਹੀਨੇ ਤੋਂ ਲੈ ਕੇ ਜਨਵਰੀ ਤੱਕ ਕੈਲੀਫੋਰਨੀਅਨਸ ਨੂੰ ਮਿਲਣਗੇ। 9.5 ਬਿਲੀਅਨ ਡਾਲਰ ਡਿਸਟ੍ਰੀਬਿਊਟ ਕੀਤੇ ਜਾਣਗੇ। ਸਿੰਗਲ ਫਾਈਲਰ ਜੋ 75,000 ਤੋਂ ਥੱਲੇ ਬਣਾਉਂਦੇ ਆ ਉਹਨਾਂ ਨੂੰ $350, ਤੇ ਜੁਆਇੰਟ ਫਾਈਲਰ ਜਿਨ੍ਹਾਂ ਦੀ ਕੰਬਾਈਨਡ ਇਨਕਮ 1.5 ਲੱਖ ਤੋਂ ਥੱਲੇ ਆ ਉਹਨਾਂ ਨੂੰ $350 ਮਿਲੂਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਨੇ ਆਪਣੀ ਅਬੋਰਸ਼ਨ ਦੀ ਵੈਬਸਾਈਟ ਲਾਂਚ ਜਿਹੜੀ ਉਹ ਕਰ ਦਿੱਤੀ। ਕਹਿੰਦੇ ਵੀ ਜਿਹੜੇ ਲੋਕ ਸਟੇਟ ਦੇ ਵਿੱਚ ਰਹਿੰਦੇ ਨੇ ਜਾਂ ਆਊਟ ਆਫ ਸਟੇਟ ਆ, ਉਹਨਾਂ ਦੇ ਲਈ ਟੈਕਸ ਪੇਅਰ ਮਨੀ ਦੇ ਨਾਲ ਬਣਾਈ ਗਈ ਜਿਹੜੀ ਅਬੋਰਸ਼ਨ ਵੈਬਸਾਈਟ ਆ ਉਸ ਨੂੰ ਇਹਨਾਂ ਨੇ ਲਾਂਚ ਕੀਤਾ ਹੈਗਾ ਆ। ਸੋ ਕਹਿੰਦੇ ਬਹੁਤ ਸਾਰੇ ਜਿਹੜੇ ਬੈਲਟ ਮੈਜਰਸ ਕੈਲੀਫੋਰਨੀਆ ਦੇ ਵਿੱਚ ਆ ਰਹੇ ਨੇ ਇਸ ਨਵੰਬਰ ਦੇ ਵਿੱਚ। ਇਹਨਾਂ ਵਿੱਚ ਇੱਕ ਮੈਜਰ ਇਹ ਵੀ ਆ ਵੀ ਸਟੇਟ ਕਨਸਟੀਟਿਊਸ਼ਨ ਨੂੰ ਅਮੈਂਡ ਕਰਨਾ, ਅਬੋਰਸ਼ਨ, ਰਾਈਟ ਟੂ ਐਨ ਅਬੋਰਸ਼ਨ ਤੇ ਕੰਟਰਾਸੈਪਟਿਵਸ ਆ ਉਸ ਦੇ ਲਈ। ਸੋ ਉਧਰ ਸਪੋਰਟਸ ਬੈਟਿੰਗ ਨੂੰ ਜਿਹੜਾ ਲੀਗਲਾਈਜ਼ ਕਰਨ ਦੇ ਲਈ ਉਹ ਵੀ ਇੱਕ ਪ੍ਰੋਪੋਜੀਸ਼ਨ 'ਚ ਆ। ਪਰ ਇਹ ਜਿਹੜੀ ਕਹਿੰਦੇ ਵੀ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਗਵਰਨਰ ਗੈਵਨ ਨਿਊਸਮ ਦੇ ਆਫਿਸ ਨੇ ਅਨਾਉਂਸ ਕੀਤਾ ਆ ਵੀ ਉਹ ਇੱਕ ਵੈਬਸਾਈਟ ਐਲਾਨ ਰਹੇ ਆ ਜਿਹੜੀ ਕਿ ਅਬੋਰਸ਼ਨ ਐਕਸੈਸ ਕੈਲੀਫੋਰਨੀਆ ਦੇ ਵਿੱਚ ਜਿਹੜੇ ਰਹਿਣ ਵਾਲੇ ਤੇ ਬਾਹਰੋਂ ਆਉਣ ਵਾਲਿਆਂ ਦੇ ਲਈ ਵੀ ਇਸ ਦੇ ਵਿੱਚ ਉਹ ਜਾਣਕਾਰੀ ਜਿਹੜੀ ਉਹ ਦਊਗੀ। ਸੋ ਇਸ ਵੈਬਸਾਈਟ ਦੇ ਉੱਤੇ ਲੋਕ ਜਿਹੜੀ ਆ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ। ਸੋ ਇਸ ਨੂੰ ਲੈ ਕੇ ਵੀ ਜਿਹੜਾ ਹਰਜੋਤ ਸਿੰਘ ਜੀ ਹੋ ਹੱਲਾ ਜਿਹੜਾ ਉਹ ਮਚਣਾ ਹੀ ਆ। ਲਿੰਡਸੀ ਗ੍ਰਾਹਮ ਉਹਨਾਂ ਨੇ ਜਿੱਦਾਂ ਨੈਸ਼ਨਲ ਬੈਨ ਦੀ ਜਿਹੜੀ ਉਹ ਮੰਗ ਕੀਤੀ ਆ, ਗਵਰਨਰ ਨਿਊਸਮ ਨੇ ਉਸ ਦੇ ਜਵਾਬ ਦੇ ਵਿੱਚ ਇਹੀ ਟਵੀਟ ਕਰਦੇ ਹੋਏ ਆਖਿਆ ਵੀ ਕੈਲੀਫੋਰਨੀਆ ਫਾਈਟ ਬੈਕ ਜਿਹੜਾ ਉਹ ਕਰੂਗਾ। ਸੋ ਕਹਿੰਦੇ ਵੀ ਅਸੀਂ ਨਵੀਂ ਵੈਬਸਾਈਟ ਅੱਜ ਲਾਂਚ ਕਰ ਰਹੇ ਹਾਂ ਔਰਤਾਂ ਦੇ ਲਈ ਜਿਹੜੇ ਰੀਪਰੋਡਕਟਿਵ ਕੇਅਰ ਜਿਹੜੀਆਂ ਉੱਥੋਂ ਪ੍ਰਾਪਤ ਕਰ ਸਕਦੀਆਂ ਆ, ਨੋ ਮੈਟਰ ਵੇਅਰ ਦੇ ਲਿਵ, ਉਹ ਅਮਰੀਕਾ 'ਚ ਕਿਤੇ ਵੀ ਰਹਿੰਦੀਆਂ ਹੋਣ। ਜੀ। ਅਗਲੀ ਖਬਰ ਵੱਲ ਚਲੀਏ। ਆਪਾਂ ਸਵੇਰੇ ਵੀ ਡਿਸਕਸ ਕੀਤੀ ਸੀ ਮੋਸਕੀਟੋ ਫਾਇਰ ਜੋ ਕੈਲੀਫੋਰਨੀਆ ਤੇ ਨਵਾਡਾ ਦੇ ਬਾਰਡਰ ਤੇ ਲੱਗੀ ਹੋਈ ਆ। ਹੁਣ ਉਸ ਨਾਲ 46 ਸਟਰਕਚਰਸ, ਬਿਲਡਿੰਗਾਂ ਜੋ ਆ ਉਹ ਸੜ ਕੇ ਸੁਆਹ ਹੋ ਗਈਆਂ ਆ। ਬਹੁਤ ਜ਼ਿਆਦਾ ਧੂਆਂ ਸੈਕਰਾਮੈਂਟੋ ਏਰੀਏ ਦੇ ਵਿੱਚ ਦੇਖਿਆ ਜਾ ਸਕਦਾ ਆ ਇਸ ਮੋਸਕੀਟੋ ਫਾਇਰ ਦੇ ਕਰਕੇ। ਸਤੰਬਰ 6 ਨੂੰ ਬਹੁਤ ਜ਼ਿਆਦਾ ਹੀਟ ਸੀਗੀ। ਹੁਣ ਇਹਦੇ ਤੇ ਥੋੜਾ ਕੰਟਰੋਲ ਕਰਨ ਲਈ ਫਾਇਰ ਫਾਈਟਰਸ ਨੂੰ ਮੌਕਾ ਮਿਲ ਰਿਹਾ। ਇੱਕ ਤਾਂ ਟੈਂਪਰੇਚਰ ਵੀ ਡਾਊਨ ਹੋਇਆ ਤੇ ਇੱਕ ਥੋੜੀ ਜਿਹੜੀ ਆ ਹਵਾਵਾਂ ਵੀ ਘਟੀਆਂ ਹੈਗੀਆਂ ਤੇ ਗਰਮੀ ਵੀ ਘਟੀ ਹੈਗੀ। 50,000 ਏਕੜ ਐਲਡਰਾਡੋ ਤੇ ਪਲੇਸਰ ਕਾਉਂਟੀਜ਼ ਦੇ ਵਿੱਚ ਸੜ ਕੇ ਸੁਆਹ ਹੋ ਚੁੱਕੇ ਆ। ਸਵੇਰੇ ਜਿਸ ਤਰ੍ਹਾਂ ਦੱਸਿਆ ਸੀ ਵੀ 18% ਹੀ ਕੰਟੇਨਡ ਹੋਈ ਹੈਗੀ ਆ। 2 ਦਰਜਨ ਦੇ ਕਰੀਬ ਘਰ ਤੇ 21 ਹੋਰ ਬਿਲਡਿੰਗਸ ਇਸ ਅੱਗ ਦੀ ਭੇਟ ਚੜ ਗਈਆਂ ਹੈਗੀਆਂ।